With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 13 ਅਪ੍ਰੈਲ 2016 31 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਦੇਖੋ, ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਖਾਲਸਾ ਸਾਜਨਾ ਦਿਵਸ 14 ਅਪ੍ਰੈਲ ਦਾ ਹੈ, ਪਹਿਲੀ ਵਿਸਾਖ ਫਿਕਸ ਹੈ, ਪਰ ਕਿਉਂਕਿ RSS ਦੇ ਪ੍ਰਭਾਵ ਥੱਲੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕਰ ਦਿੱਤਾ ਗਿਆ ਤੇ ਉਸ ਮੁਤਾਬਕ ਇਸ ਵਾਰ 13 ਅਪ੍ਰੈਲ ਨੂੰ ਜਿਹੜਾ ਹੈ ਉਹ ਪਹਿਲਾ ਵਿਸਾਖ ਆਰੰਭ ਹੁੰਦਾ ਹੈ ਜੀ। ਹਾਲਾਂਕਿ ਇਹੀ ਬਿਕਰਮੀ ਕੈਲੰਡਰ ਕਦੇ ਵਿਸਾਖੀ 12 ਅਪ੍ਰੈਲ ਲੈ ਆਉਂਦਾ ਹੈ, ਕਦੇ 14 ਹੈ, ਇੱਕ ਦੋ ਵਾਰ 15 ਵੀ ਰਹੀ ਹੈ। ਸੋ ਫਿਰ ਵੀ ਕਿਉਂਕਿ ਅਜੇ ਤੱਕ ਬਹੁਤ ਸਾਰਿਆਂ ਨੂੰ ਆਪਣੇ ਸਕੂਲ ਕਾਲਜ ਡੇਜ਼ ਦਾ 13 ਅਪ੍ਰੈਲ ਹੀ ਯਾਦ ਹੈ, ਕਿਉਂਕਿ ਉਹ ਮੋਸਟਲੀ ਛੁੱਟੀ ਦਾ ਦਿਨ ਹੁੰਦਾ ਸੀ। ਸੋ ਸਾਨੂੰ ਬਹੁਤ ਸਾਰੀਆਂ ਕਾਲਾਂ, ਈਮੇਲਸ ਔਰ ਟੈਕਸਟ ਮੈਸੇजेस ਆਏ ਨੇ ਜਿਹਦੇ 'ਚ ਉਹਨਾਂ ਨੇ ਵਿਸਾਖੀ ਦੀ ਮੁਬਾਰਕਬਾਦ ਦਿੱਤੀ ਹੈ ਜੀ। ਸੋ ਅਸੀਂ ਬੇਸ਼ੱਕ ਇਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਦਿਨ ਡਿਸਕਸ ਕਰਦੇ ਹਾਂ ਔਰ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸਾਡੇ ਧਾਰਮਿਕ ਜਵਾਬ ਹੁੰਦੇ ਨੇ, ਪਰ ਫਿਰ ਵੀ ਮੁਬਾਰਕ ਕਿਸੇ ਵੇਲੇ ਵੀ। ਖਾਲਸਾ ਸਾਜਨਾ ਸਾਡੇ ਇਤਿਹਾਸ ਦਾ ਬਹੁਤ ਅਹਿਮ ਜਿਹੜਾ ਹੈ ਉਹ ਦਿਨ ਹੈ ਔਰ ਕੱਲਾ ਸਾਡੇ ਇਤਿਹਾਸ ਦਾ ਹੀ ਨਹੀਂ, ਇਹ ਮਨੁੱਖਤਾ ਦੇ ਇਤਿਹਾਸ ਦਾ ਹੈ ਔਰ ਕੱਲ ਅਸੀਂ ਇਹਦੇ ਬਾਰੇ ਵੇਰਵੇ ਨਾਲ ਗੱਲਬਾਤ ਕਰਾਂਗੇ। ਸੋ ਅਸੀਂ ਸਮੂਹ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਮੁਬਾਰਕ ਮੌਕੇ ਦੇ ਉੱਤੇ ਜਿਹੜੀ ਹੈ ਉਹ ਵਧਾਈ ਭੇਜੀ ਹੈ। ਔਰ ਵੈਸੇ ਵੀ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ
ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਦੇ ਉਸ ਖੁਸ਼ਬੂਆਂ ਭਰੇ ਮੁਕਾਮ ਦੇ ਉੱਤੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ 5 ਸਾਲ ਦੀ ਉਮਰ ਤੋਂ ਲੈ ਕੇ ਆਲਮੋਸਟ ਅਖੀਰਲੇ ਜਿਹੜੇ ਨੇ 4 ਸਾਲ ਛੱਡ ਕੇ ਵਿੱਚੋਂ 3.5 ਸਾਲ ਪੌਂਟਾ ਸਾਹਿਬ ਹੈ ਸਾਰਾ ਜੀਵਨ ਉੱਥੇ ਗੁਜ਼ਾਰਿਆ ਜੀ। ਇਹ ਆਨੰਦਪੁਰ ਦਾ ਨਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਦਿੱਤਾ ਹੋਇਆ ਹੈ, ਸਿਟੀ ਆਫ ਬਲਿਸ, ਕਿਉਂਕਿ ਪਹਿਲਾਂ ਚੱਕ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮਾਤਾ ਜੀ ਦੇ ਨਾਂ ਦੇ ਉੱਤੇ ਜਿਹੜਾ ਉਹ ਨਗਰ ਵਸਾਇਆ ਸੀ, ਪਰ ਆਨੰਦਪੁਰ ਤੇ ਉਹ ਸਾਰੇ ਵਿਕਾਸ ਦੇ ਨਾਲ ਹੀ ਜਿਹੜਾ ਚੱਕ ਨਾਨਕੀ ਵੀ ਉਸ ਦਾ ਹਿੱਸਾ ਬਣਿਆ। ਸੋ ਅਸੀਂ ਜਿਹੜਾ ਇਸ ਨੂੰ ਉਸੇ ਸਪਿਰਿਟ 'ਚ ਹੀ ਲੈਂਦੇ ਹਾਂ ਜੋ ਖਾਲਸਾ ਸਾਜਨਾ ਦੀ ਸਪਿਰਿਟ ਹੈ। ਕੱਲ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰੱਖੇ ਗਏ ਔਰ ਕਿਵੇਂ ਇੰਡੀਅਨ ਸਿਸਟਮ ਨੇ ਰਿਐਕਟ ਕੀਤਾ। ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਵਿੱਚ 14 ਅਪ੍ਰੈਲ ਕੱਲ ਨੂੰ ਹੀ ਸਮਾਗਮ ਹੈ ਔਰ ਕੱਲ ਅਸੀਂ ਦੱਸਿਆ ਸੀ ਕਿ ਕਿਵੇਂ ਵਾਈਟ ਹਾਊਸ ਸੈਲੀਬ੍ਰੇਸ਼ਨ ਤੋਂ ਇਲਾਵਾ ਕਾਂਗਰੈਸ਼ਨਲ ਸਿੱਖ ਕਾਕਸ ਦੇ ਦੋਨੋਂ ਹੀ ਬਾਈ ਪਾਰਟੀਸਨ ਮੈਂਬਰਸ ਵੱਲੋਂ ਕੱਲ ਦੁਪਹਿਰੇ ਜਿਹੜਾ ਕੈਪੀਟਲ ਹਿੱਲ ਦੇ ਸਟੈਪਸ ਦੇ ਉੱਤੇ ਜਿਹੜਾ ਉਹ ਪ੍ਰੋਕਲਾਮੇਸ਼ਨ ਦਿੱਤੀ ਜਾਏਗੀ ਔਰ ਇਸੇ ਤਰ੍ਹਾਂ ਡੈਮੋਕ੍ਰੈਟਿਕ ਪਾਰਟੀ ਨੇ ਫਿਰ ਲੰਚੀਓਨ ਇਨਵੀਟੇਸ਼ਨ ਵੀ ਦਿੱਤੇ ਜੀ। ਸੋ ਬਹੁਤਿਆਂ ਨੂੰ ਲੱਗਦਾ ਵੀ ਅਮਰੀਕਾ ਕੈਨੇਡਾ ਹੀ ਸਾਡੇ ਜਿਹੜੇ ਨੇ ਉਹ ਹੁਣ ਸਟਰੋਂਗ ਬੇਸ ਨੇ ਸਿੱਖਾਂ ਦੇ, ਔਰ ਅੱਜ ਖੁਸ਼ੀ ਦੀ ਗੱਲ ਹੈ ਕਿ 2 ਹੋਰ ਮੁਲਕ ਜਿੱਥੇ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ ਉਹਨਾਂ ਦੇ ਹੈਡ ਆਫ ਦਾ ਸਟੇਟਸ ਨੇ ਵਿਸਾਖੀ ਸਾਡੇ ਸਿੱਖ ਨੈਸ਼ਨਲ ਡੇ ਦੇ ਉੱਤੇ ਮੁਬਾਰਕਬਾਦ ਦਿੱਤੀ ਹੈ ਔਰ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਡੇਵਿਡ ਕੈਮਰੋਨ ਨੇ ਜਿਹੜਾ ਆਪਣਾ ਮੈਸੇਜ ਦਿੱਤਾ ਹੈ। ਹੁਣ ਇੰਡੀਅਨ ਸਿਸਟਮ ਦੀ ਇਹ ਜਦੋਂ ਇਸ ਲੈਵਲ ਦੀ ਖਬਰ ਹੁੰਦੀ ਹੈ ਉਹਨੂੰ ਕਿਲ ਨਹੀਂ ਕਰ ਸਕਦੇ, ਸੋ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕੈਰੀ ਕਰਨਾ। ਸੋ ਇਹ ਖਬਰ ਹੈ ਈਵਨ ਟ੍ਰਿਬਿਊਨ ਦਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਗ੍ਰੀਟਸ ਸਿੱਖਸ ਔਨ ਵਿਸਾਖੀ, ਕਿ ਵਿਸਾਖੀ ਦੇ ਉੱਤੇ ਉਹਨਾਂ ਨੇ ਮੁਬਾਰਕਬਾਦ ਦਿੱਤੀ। ਪ੍ਰਾਈਮ ਮਿਨਿਸਟਰ ਡੇਵਿਡ ਕੈਮਰੋਨ ਟੁਡੇ ਲਾਡਡ the special contribution of Sikhs to British life through their hard work and entrepreneurial spirit as he wished the community members on Vaisakhi। ਸਿੱਖਾਂ ਦੀ ਸਖਤ ਮਿਹਨਤ ਔਰ ਉਹਨਾਂ ਦੀ ਅੱਗੇ ਵਧਣ ਦੀ ਭਾਵਨਾ, ਕੁਝ ਕ੍ਰੀਏਟ ਕਰਨ ਦੀ ਜਿਹੜੀ ਉਹਨਾਂ ਦਾ ਗੁਣ ਹੈ ਉਸ ਦੀ ਸ਼ਲਾਘਾ ਕੀਤੀ ਔਰ ਐਗਜ਼ੈਕਟ ਜਿਹੜੇ ਉਹਨਾਂ ਦੇ ਸ਼ਬਦ ਨੇ, I want to send my best wishes to everyone in Britain and around the world celebrating the festival of Vaisakhi। ਕਿ ਮੈਂ ਇੰਗਲੈਂਡ, ਬ੍ਰਿਟਨ ਔਰ ਦੁਨੀਆ 'ਚ ਜਿੱਥੇ ਵੀ ਵਿਸਾਖੀ ਮਨਾਈ ਜਾ ਰਹੀ ਹੈ ਹਰ ਇੱਕ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹੈ। As Gurdwaras across Britain prepare to mark the birth of Khalsa, this is also a time for us to celebrate the special contribution the Sikh community has made to British life, Downing Street said in a statement from Cameron। ਉਹਨਾਂ ਨੇ ਕਿਹਾ ਜੀ ਕਿ ਅੱਜ ਇੰਗਲੈਂਡ ਭਰ ਦੇ ਗੁਰਦੁਆਰੇ ਜਿਹੜੇ ਨੇ ਉਹ ਖਾਲਸੇ ਦਾ ਬਰਥ, ਹੁਣ ਇਹ ਬੜੀ ਇੰਪੋਰਟੈਂਟ ਗੱਲ ਹੈ ਔਰ ਅੱਜ ਦੀ ਆਵਾਜ਼ ਦੇ ਟਾਕ ਸ਼ੋਅ 'ਚ ਮੈਂ ਕਹਿ ਰਿਹਾ ਸੀ ਕਿ ਕਿਵੇਂ ਇੰਡੀਅਨ ਏਜੰਸੀਆਂ ਨੇ ਕੋਈ ਸੌਦਾ ਸਾਧ ਖੜਾ ਕੀਤਾ, ਕੋਈ ਆਸ਼ੂਤੋਸ਼ ਖੜਾ ਕੀਤਾ, ਕੋਈ ਭਨਿਆਰਾ, ਕੋਈ ਰਾਧਾ ਸਵਾਮੀ, ਕੋਈ ਨਰਕਧਾਰੀ, ਔਰ ਮਕਸਦ ਇਹਨਾਂ ਦਾ ਇਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਔਰ ਖਾਲਸਾ ਪੰਥ ਦੀ ਯੂਨੀਕਨੈਸ ਨੂੰ ਜਿਹੜਾ ਹੈ ਉਹ ਕਨਫਿਊਜ਼ਨ ਦੇ ਘੇਰੇ 'ਚ ਲਿਆ। ਉਹ ਦੱਸੋ ਨਹੀਂ ਇਹਦੇ 'ਚ ਤਾਂ ਬਹੁਤ ਗੁਰੂ ਹੁੰਦੇ ਨੇ, ਇਹਦੇ 'ਚ ਤਾਂ ਬਹੁਤ ਜਿਹੜਾ ਇਹ ਸਾਰਾ, ਲੇਕਿਨ ਇਹ ਗੁਰੂ ਦੀ ਕਲਾ ਹੈ ਕਿ 3 ਸਦੀਆਂ ਦੇ ਇਹਨਾਂ ਚੈਲੰਜਸ ਦੇ ਬਾਵਜੂਦ ਅੱਜ ਖਾਲਸੇ ਦੀ ਯੂਨੀਕ ਆਈਡੈਂਟੀਟੀ, 5 ਕਕਾਰੀ ਰੂਪ, ਜਦੋਂ ਹੁਣ ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਕਿ ਅੱਜ ਖਾਲਸੇ ਦਾ ਜਨਮ ਦਿਨ ਹੈ ਔਰ ਇਹ ਜਿਹੜੇ ਸ਼ਬਦ ਨੇ ਖਾਸ ਤੌਰ ਕੇ ਮਾਰਕਿੰਗ ਦਾ ਬਰਥ ਆਫ ਦਾ ਖਾਲਸਾ, ਔਰ ਉਹਨਾਂ ਨੇ ਕਿਹਾ ਵੀ ਜਿੱਥੇ ਅਸੀਂ ਬਰਥ ਆਫ ਦਾ ਖਾਲਸਾ ਸੈਲੀਬ੍ਰੇਟ ਕਰ ਰਹੇ ਹਾਂ ਉੱਥੇ ਜਿਹੜੀ ਸਿੱਖਾਂ ਦੀ ਖਾਸ ਕੰਟਰੀਬਿਊਸ਼ਨ ਹੈ ਇਸ ਮੁਲਕ ਨੂੰ ਉਹਨੂੰ ਵੀ ਸੈਲੀਬ੍ਰੇਟ ਕਰੀਏ। ਵੈਦਰ ਇਟ ਇਜ਼ ਥਰੂ ਹਾਰਡ ਵਰਕ ਐਂਡ ਐਂਟਰਪ੍ਰੈਨਿਓਰੀਅਲ ਸਪਿਰਿਟ that has helped our country prosper or a vibrant cultural tradition, British Sikhs have brought so much to our society। ਹੁਣ ਕਰ ਲਓ ਬ੍ਰਿਟਿਸ਼ ਸਿੱਖਾਂ ਨੂੰ ਇੰਡੀਅਨ ਬਣਾ ਲਓ। ਹੁਣ ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੈ ਉਹ ਸਿੱਖ ਕੈਨੇਡੀਅਨ ਕਹਿ ਰਿਹਾ, ਇਹ ਇੱਥੇ ਕੋਈ ਪੰਜਾਬੀਆਂ ਦੀ ਗੱਲ ਨਹੀਂ ਕਰ ਰਿਹਾ ਜੀ ਪੰਜਾਬੀਆਂ ਨੇ ਆਹ ਕਰ, ਜਿਵੇਂ ਸਾਡਿਆਂ ਨੂੰ ਕਈਆਂ ਨੂੰ ਇਹ ਦੌਰਾ ਪੈਂਦਾ, ਉਹ ਸਿੱਖ ਕਹਿਣ ਤੋਂ ਇੰਨਾ ਕੁ ਜੱਕਦੇ ਨੇ ਉਹ ਪੰਜਾਬੀ। ਉਹ ਮੈਂ ਕਿ ਕਿਹੜੇ ਪੰਜਾਬੀ ਤੁਸੀਂ ਗੱਲ ਕਰਦੇ ਹੋ ਜੀ। ਔਰ ਇਹਨਾਂ ਨੂੰ ਇਹ ਕੋਈ ਭੁਲੇਖਾ ਨਹੀਂ ਹੈ ਕਿ ਜਿਹੜੀ ਸਪਿਰਿਟ ਹੈ ਸਿੱਖ ਦੀ ਔਰ ਇਹ ਵਿਸਾਖੀ ਦੀ ਕੀ ਇੰਪੋਰਟੈਂਸ ਹੈ, ਕਿਵੇਂ ਇਹ ਸਿੱਖ ਨੂੰ ਐਮਪਾਵਰ ਕਰਦੀ ਹੈ ਔਰ ਕਿਵੇਂ ਐਜ਼ ਏ ਨੇਸ਼ਨ ਸਿੱਖ ਜਿਹੜੇ ਨੇ ਇਹਨੂੰ ਆਪਣਾ ਬਰਥਡੇ ਦੇਖਦੇ ਨੇ ਕ੍ਰੀਏਸ਼ਨ ਆਫ ਦਾ ਖਾਲਸਾ ਨੂੰ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਖਤ ਮਿਹਨਤ ਉਹਨਾਂ ਦੀ ਜਿਹੜੀ ਹੈ ਬਹੁਤ ਕੁਝ ਸਿਰਜ ਸਕਣ ਦੀ ਸਪਿਰਿਟ, ਉਹ ਉਹਨਾਂ ਨੇ ਇਸ ਦੇ ਨਾਲ ਸਾਡੇ ਦੇਸ਼ ਨੂੰ ਬੜਾ ਖੁਸ਼ਹਾਲ ਬਣਾਇਆ
ਔਰ ਉਹਨਾਂ ਦੀ ਇਹ ਜਿਹੜੀ ਸੱਭਿਆਚਾਰਕ ਪਰੰਪਰਾ ਹੈ ਇਹ ਬੜੀ ਵਾਈਬ੍ਰੈਂਟ ਹੈ, ਫੁੱਲ ਆਫ ਲਾਈਫ ਹੈ। ਔਰ ਜਿਹੜੀ ਬ੍ਰਿਟਿਸ਼ ਸਿੱਖਸ ਨੇ ਉਹਨਾਂ ਨੇ ਸਾਡੀ ਸੁਸਾਇਟੀ ਨੂੰ ਬਹੁਤ ਕੁਝ ਦਿੱਤਾ ਹੈ। So as the gurdwaras are decorated with flowers and offerings and vibrant processions take place in the streets. ਹੁਣ ਤੁਸੀਂ ਰੋਕ ਲੋ ਕਹੋ ਜੀ ਨਗਰ ਕੀਰਤਨਾਂ 'ਚ ਤੁਸੀਂ ਪਿੰਡਰਾਣਿਆਂ ਦੀ ਫੋਟੋ ਨਹੀਂ ਲਿਜਾ ਸਕਦੇ, ਤੁਸੀਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਦੇ। ਤੇ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਜਦੋਂ ਬ੍ਰਿਟੇਨ ਦੀ ਜਿਹੜੀ ਹੈ ਇਹ ਟ੍ਰਿਬਿਊਟ ਦੇ ਰਿਹਾ ਤੇ ਉਹ ਕਹਿ ਰਿਹਾ ਕਿ ਬਈ 4 ਚੁਫੇਰੇ ਅੱਜ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਨਾਲ ਔਰ ਭੇਟਾਵਾਂ ਨਾਲ ਗੁਰਦੁਆਰੇ ਸਜੇ ਹੋਏ ਨੇ ਔਰ ਪੂਰੇ ਜ਼ਿੰਦਗੀ ਨਾਲ ਭਰੇ ਹੋਏ ਨਗਰ ਕੀਰਤਨ, ਕਿਉਂਕਿ ਵਿਸਾਖੀ ਪੈਰੇਡਸ ਇੰਗਲੈਂਡ 'ਚ ਵੀ ਹੁੰਦੀਆਂ ਨੇ, ਇੱਥੇ ਵੀ ਹੋਇਆ, ਫਰੀडम ਮਾਰਚ ਵਾਸ਼ਿੰਗਟਨ 'ਚ ਹੋਇਆ, 23 ਤਰੀਕ ਨੂੰ ਨਿਊਯਾਰਕ ਦੇ ਵਿੱਚ ਪੈਰੇਡ ਹੈ, ਕਮਿੰਗ ਸੰਡੇ 17 ਨੂੰ ਜਿਹੜਾ ਹੈ ਸਟਾਕਟਨ ਜਿਹੜਾ ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ ਉੱਥੇ ਵਿਸਾਖੀ ਪੈਰੇਡ ਹੈ। ਸੋ ਇਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਵਾਈਬ੍ਰੈਂਟ ਧੜਕਦੇ ਦਿਲਾਂ ਵਾਲੇ ਜਿਹੜੇ ਨੇ, ਧੜਕਦੀ ਜ਼ਿੰਦਗੀ ਵਾਲੇ ਜਿਹੜੇ ਨਗਰ ਕੀਰਤਨ ਨੇ ਉਹ ਗਲੀਆਂ 'ਚ ਹੋਣਗੇ। I want to wish everyone an enjoyable Vaisakhi and great year to come। ਕਿ ਵੀ ਇਸ ਵਿਸਾਖੀ ਨੂੰ ਜਿਹੜਾ ਮੈਂ ਸਭ ਨੂੰ ਜਿਹੜਾ ਸ਼ੁਭ ਕਾਮਨਾਵਾਂ ਦਿੰਦਾ ਕਿ ਇਹ ਸਾਰਾ ਨਵਾਂ ਸਾਲ ਜਿਹੜਾ ਵਿਸਾਖੀ ਦੇ ਨਾਲ ਸ਼ੁਰੂ ਹੋਇਆ ਇਸ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕ। ਔਰ ਅਸੀਂ ਦੇਖਦੇ ਹਾਂ ਵੀ ਹਾਲਾਂਕਿ ਆਸਟ੍ਰੇਲੀਆ 'ਚ ਇੱਕ ਪੀਰੀਅਡ ਸੀ ਕਿ ਬਹੁਤ ਥੋੜੇ ਸਿੱਖ ਰਹਿ ਗਏ ਸੀ, ਬਟ ਲੇਟਲੀ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਸਟੂਡੈਂਟਸ ਹੋਰ ਜਿਹੜੀਆਂ ਉਹਨਾਂ ਦੀਆਂ ਥੋੜੀਆਂ ਰਿਲੈਕਸਡ ਵੀਜ਼ਾ ਕੰਡੀਸ਼ਨਸ ਨੇ ਉਹਦੇ ਥੱਲੇ ਬਹੁਤ ਯੰਗਰ ਸਿੱਖ ਆਏ ਨੇ ਔਰ ਉਹ ਪੂਰੇ ਉਹ ਵੀ ਵਾਈਬ੍ਰੈਂਟ ਨੇ। ਖਾਲਿਸਤਾਨ ਦੀ ਗੱਲ ਵੀ ਹੁੰਦੀ ਹੈ, ਉਹ ਮੇਨ ਮੈਲਬਰਨ ਹੋਏ, ਸਿਡਨੀ ਹੋਏ, ਬ੍ਰਿਸਬੇਨ ਹੋਏ, ਐਡੀਲੇਡ ਹੋਏ, ਹਰ ਥਾਂ ਦੇ ਉੱਤੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜੂਨ 84 ਨਵੰਬਰ 84 ਦੂਸਰੀ ਐਕਟੀਵਿਟੀ ਹੈ ਔਰ ਇਹ ਉਹਨਾਂ ਦੀ ਜਿਹੜੀ ਮੌਜੂਦਗੀ ਔਰ ਸਿੱਖਾਂ ਦੀ ਆਪਣੀ ਪਛਾਣ ਦੀ ਗੱਲ ਹੈ। ਉਹ ਆਸਟ੍ਰੇਲੀਆ 'ਚ ਵੀ ਉਸ ਦਾ ਇੰਪੈਕਟ ਅਸੀਂ ਦੇਖ ਸਕਦੇ ਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਨ੍ਹਾਂ ਦਾ ਨਾਮ ਆਨਰੇਬਲ ਮੈਲਕਮ ਟਰਨਬੁਲ ਹੈ, ਪ੍ਰਾਈਮ ਮਿਨਿਸਟਰ ਆਫ ਆਸਟ੍ਰੇਲੀਆ, ਉਹਨਾਂ ਨੇ ਵੀ ਆਪਣੇ ਅਫੀਸ਼ੀਅਲ ਜਿਹੜੇ ਹੈ ਇਸ ਉਹਦਾ ਮੈਸੇਜ ਦਾ ਹੈਡਲਾਈਨ ਹੀ ਹੈ ਮੈਸੇਜ ਫਰੋਮ ਦਾ ਪ੍ਰਾਈਮ ਮਿਨਿਸਟਰ ਪੰਜਾਬੀ ਨਿਊ ਈਅਰ ਵਿਸਾਖੀ। ਔਰ ਉਹਨਾਂ ਨੇ ਵਿਸਾਖੀ ਦੀ ਗੱਲ ਕੀਤੀ ਹੈ ਔਰ ਵਿਸਾਖੀ ਇਜ਼ ਟਾਈਮ ਆਫ ਸੈਲੀਬ੍ਰੇਸ਼ਨ ਫੇਥ ਐਂਡ ਥੈਂਕਸ ਗਿਵਿੰਗ। ਇਹ ਫੇਥ ਹੈ ਔਰ ਹਰ ਸਿੱਖ ਜਦੋਂ ਗੁਰੂ ਦੇ ਹਜ਼ੂਰ ਖਲੋਂਦਾ ਹੈ ਉਹਦੇ ਸਾਹਮਣੇ 3 ਸਦੀਆਂ ਪਹਿਲਾਂ ਉਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਉੱਤੇ ਕੇਸਗੜ੍ਹ 80,000 ਦਾ ਇਕੱਠ, 10ਵੇਂ ਪਾਤਸ਼ਾਹ ਦਾ ਤੇਗ ਦੀ ਧਾਰ ਤੇ ਪਰਖ ਦੀ ਗੱਲ, ਇਹ ਸਾਰਾ ਹੀ ਨਜ਼ਾਰਾ ਸਿੱਖ ਦੇ ਸਾਹਮਣੇ ਆਉਂਦਾ ਹੈ ਔਰ ਇਹ ਹਰ ਸਾਲ ਅਸੀਂ ਉਸ ਦਿਨ ਨੂੰ ਉਸ ਫੇਥ ਨੂੰ ਹਾਲਾਂਕਿ ਬਹੁਤਿਆਂ ਨੇ ਕੋਸ਼ਿਸ਼ ਕੀਤੀ ਪਿਛਲੇ 15-20 ਸਾਲ ਜਿਹੜਾ ਕਾਮਰੇਡੀ ਲਾਈਨ ਸੀ ਕਿ ਜੀ ਜੱਟਾ ਆਈ ਵਿਸਾਖੀ, ਇਹ ਸੱਭਿਆਚਾਰਕ ਹੈ, ਫਸਲਾਂ ਪੱਕ ਜਾਂਦੀਆਂ ਇਸ ਲਈ ਕਿਸਾਨ ਜਿਹੜੇ ਨੇ ਉਹ ਭੰਗੜੇ ਪਾਉਂਦੇ ਨੇ। ਮੈਂ ਕਿਹਾ ਕਿਸਾਨ ਤਾਂ ਆਤਮਘਾਤ ਕਰ ਰਹੇ ਨੇ ਜੀ। ਜਿਹੜਾ ਇਹ ਸਾਰਾ ਇਹਨਾਂ ਨੇ ਉਹ ਫਨੀ ਜਿਹੀਆਂ ਉੱਤੇ ਪੱਗਾਂ ਮੋਰ ਖੰਭਾਂ ਬਣਾ ਕੇ ਤੇ ਐ ਉਂਗਲਾਂ ਕਰਾ ਕੇ ਜਿਹੜਾ ਇਮੇਜ ਇਹਨਾਂ ਨੇ ਬਣਾਇਆ ਹੋਇਆ ਉਹ ਟੁੱਟ ਰਿਹਾ ਔਰ ਇਹ ਯਤਨ ਸੀ ਕਿ ਇਹਨੂੰ ਫਸਲਾਂ ਪੱਕ ਗਈਆਂ, ਭੰਗੜੇ ਪਾ ਲਏ ਔਰ ਫਲਾਣਾ ਹੋ ਗਿਆ, ਇਹ ਉਦੋਂ ਹੋਣਾ ਜੀ ਵਿਸਾਖੀ ਤੇ ਫਲਾਣੀ ਥਾਂ ਜਿਹੜਾ ਉਹ ਦਰਿਆਵਾਂ 'ਚ ਲੋਕ ਨਹਾ ਰਹੇ ਨੇ ਔਰ ਜਿਹੜੇ ਨੇ ਉਹਨਾਂ ਦੇ ਪਾਪ ਧੁੱਪ ਰਹੇ ਨੇ। ਸੋ ਮਕਸਦ ਇਹ ਸੀ ਕਿ ਜਿਹੜੀ ਵਿਸਾਖੀ ਦੀ ਸਪਿਰਿਟ ਖਾਲਸਾ ਸਿਰਜਣਾ ਨਾਲ ਹੈ ਇਹਨੂੰ ਕਲਚਰ ਦੇ ਥੱਲੇ ਦੱਬ ਦਿਓ। ਲੇਕਿਨ ਇਹ ਗੱਲ ਅਲਟੀਮੇਟਲੀ ਹੋਣਾ ਹੈ ਕਿ ਵੀ ਇਹ ਸਾਡਾ ਫੇਥ ਨਾਲ ਜੁੜਿਆ ਹੋਇਆ ਹੈ ਔਰ ਇਸ ਲਈ ਸ਼ਬਦ ਵੀ ਬੇਸ਼ੱਕ ਵਿਸਾਖੀ ਜਾਂ ਬੱਬੇ ਨਾਲ ਵਿਸਾਖੀ ਇਹ ਇਸਤੇਮਾਲ ਸ਼ਬਦ ਹੁੰਦੇ ਨੇ ਪਰ ਮੋਸਟਲੀ ਜਿਵੇਂ ਹੁਣ ਉਹ ਗੱਲ ਮੁੱਕ ਗਈ ਕਿ ਜੀ ਇੰਡੋ ਕੈਨੇਡੀਅਨ, ਹੁਣ ਸਿੱਖ ਕੈਨੇਡੀਅਨ ਹੈ, ਸਿੱਖ ਅਮਰੀਕਨ ਹੈ, ਕੋਈ ਇੰਡੋ ਅਮਰੀਕਨ ਨਹੀਂ ਕਹਿੰਦਾ ਸਿੱਖ ਆਪਣੇ ਆਪ ਨੂੰ। ਸੋ ਇਹ ਸਾਡੀ ਪਛਾਣ ਇਸੇ ਤਰ੍ਹਾਂ ਵਿਸਾਖੀ ਨਾਲੋਂ ਹੁਣ ਜਿਹੜਾ ਸ਼ਬਦ ਹੈ ਖਾਲਸਾ ਸਾਜਨਾ ਦਿਵਸ ਹੈ, ਖਾਲਸਾ ਸਿਰਜਣਾ ਦਿਵਸ ਹੈ, ਕਿਉਂਕਿ ਇਹਦਾ ਆਧਾਰ ਹੀ ਵਿਸਾਖ ਪਹਿਲਾਂ ਵੀ ਹੁੰਦਾ ਸੀ, ਹਜ਼ਾਰਾਂ ਸਾਲਾਂ ਤੋਂ ਮਹੀਨੇ ਨਾਲ ਕੋਈ ਤਾਲੁਕ ਨਹੀਂ ਹੈ। ਸਾਡੇ ਲਈ ਉਹ ਵਿਸਾਖੀ ਉਹੀ ਹੈ ਜਿਹਨੂੰ ਸਰ ਕਪੂਰ ਸਿੰਘ ਨੇ ਜਦੋਂ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਔਰ ਉਹ ਗੁਰੂ ਕਲਗੀਧਰ ਦੀ ਜਿਹੜੀ ਉਹ ਵਿਸਾਖੀ ਹੈ 1699 ਈਸਵੀ ਦੀ, ਜਿਸ ਨੇ ਬਦਲ ਕੇ ਰੱਖ ਦਿੱਤਾ ਉਸ ਖਿੱਤੇ ਦੀ ਤਕਰੀਰ ਨੂੰ, ਉਸ ਧਰਤੀ ਦੇ ਖਮੀਰ ਨੂੰ। ਔਰ ਉਹ ਇੱਕ ਦਿਨ 'ਚ ਨਹੀਂ ਹੋਇਆ। ਅੱਜ ਵੀ ਮੈਂ ਆਪਣੇ ਜਿਹੜਾ ਮੈਸੇਜ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਉਹ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਲਗਭਗ 5.5 ਸਦੀਆਂ ਪਹਿਲਾਂ 1469 ਈਸਵੀ 'ਚ ਉਹਨਾਂ ਦੇ ਪ੍ਰਕਾਸ਼ ਨਾਲ ਜਿਹੜੀ ਗੁਰਮਤ ਵਿਚਾਰਧਾਰਾ ਸਾਹਮਣੇ ਆਉਂਦੀ ਹੈ
ਉਹੀ ਵਿਚਾਰਧਾਰਾ ਦੀ ਲਗਾਤਾਰਤਾ ਹੈ। ਔਰ ਉਸ ਵਿਚਾਰਧਾਰਾ 'ਚ ਜੇ ਗੁਰੂ ਨਾਨਕ ਸਾਹਿਬ ਨੇ ਏਕ ਪਿਤਾ ਏਕਸ ਕੇ ਹਮ ਬਾਰਕ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਇਹ ਅਧਿਆਤਮ ਦੀ ਦੁਨੀਆ ਦਿੱਤੀ ਸੀ। ਤੇ ਐਵੇਂ ਨਹੀਂ, ਅਲਾਮਾ ਇਕਬਾਲ ਨੇ ਉਸ ਥਾਟ ਨੂੰ ਕੈਪਚਰ ਕੀਤਾ ਜਦੋਂ ਉਹਨੇ ਕਿਹਾ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਉਹ ਜਿਹੜੀ ਤੌਹੀਦ ਸੀ, ਇੱਕ ਰੱਬ ਦੀ ਗੱਲ, ਤੇ ਜੇ ਰੱਬ ਇੱਕ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਤੇ ਅਸੀਂ ਸਾਰੇ ਏਕ ਪਿਤਾ ਏਕਸ ਕੇ ਹਮ ਬਾਰਕ, ਅਸੀਂ ਬੱਚੇ ਹੈ। ਤੇ ਅਧਿਆਤਮ ਦੀ ਦੁਨੀਆ 'ਚ ਜਿਹੜੀ ਇਕੁਆਲਿਟੀ ਹੈ, ਔਰ ਜਦੋਂ ਪੋਲੀਟੀਕਲ ਸੋਵਰਨਿਟੀ ਦੀ ਵੀ ਗੱਲ ਹੁੰਦੀ ਹੈ, ਅਮਰੀਕਾ 'ਚ ਡੈਕਲੇਰੇਸ਼ਨ 'ਚ ਪਹਿਲੇ ਸ਼ਬਦ ਆਏ ਆਲ ਮੈਨ ਆਰ ਕ੍ਰੀਏਟਡ ਇਕੁਅਲ। ਹੁਣ ਇਹ ਇਕੁਅਲ ਕ੍ਰੀਏਸ਼ਨ ਰੱਬ 'ਚੋਂ ਸੋਵਰਨਿਟੀ ਨਿਕਲੀ ਹੈ। ਜਦੋਂ ਗੁਰੂ ਸਾਹਿਬ ਬਾਰ-ਬਾਰ ਬਾਣੀ 'ਚ ਯਾਦ ਕਰਵਾਉਂਦੇ ਨੇ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਿ ਰਾਜਿਆਂ ਦਾ ਰਾਜ ਆ, ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਹੁਣ ਇਹ ਰਾਜਾਨ ਰਾਜ ਰਾਜਿਆਂ ਦਾ ਰਾਜ ਹੈ, ਬਾਦਸ਼ਾਹ ਦਾ ਬਾਦਸ਼ਾਹ, ਤੇ ਸੋਵਰਨਿਟੀ ਅਕਾਲ ਪੁਰਖ ਚੋਂ ਨਿਕਲਦੀ ਹੈ। ਔਰ ਉਸ ਅਕਾਲ ਪੁਰਖ ਦੀ ਸੋਵਰਨਿਟੀ ਚੋਂ ਜਦੋਂ ਗੁਰੂ ਨਾਨਕ ਸਾਹਿਬ ਨੇ ਉਸ ਬਾਦਸ਼ਾਹਤ ਦੀ ਗੱਲ ਜਿਹੜੀ ਬਰਾਬਰੀ ਦੇ ਸਿਧਾਂਤ ਦੇ ਉੱਤੇ ਕੀਤੀ, ਔਰ ਉਸ ਅਧਿਆਤਮ ਦੀ ਦੁਨੀਆ ਚੋਂ ਨਿਕਲ ਕੇ ਫਿਰ ਉਹ ਸਮਾਜਿਕ ਹੋਏ, ਆਰਥਿਕ ਹੋਏ, ਸਿਆਸੀ ਹੋਏ, ਸੱਭਿਆਚਾਰਕ ਹੋਏ, ਇਸ ਚੋਂ ਗੁਰਮਤ ਦਾ ਸਿੱਖ ਰੈਵੋਲੂਸ਼ਨ ਜੰਮਿਆ। ਫਿਰ ਸਮਾਜਿਕ ਤੌਰ ਤੇ ਕੋਈ ਊਚ ਨੀਚ, ਕੋਈ ਜ਼ਾਤ ਪਾਤ, ਇਸ ਸਭ ਨੂੰ ਨੇਗੇਟ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ ਜੇ ਗੁਰੂ ਨਾਨਕ ਸਾਹਿਬ ਉਹਨਾਂ ਨਿਮਾਣਿਆਂ ਨਿਤਾਣਿਆਂ ਦੇ ਨਾਲ ਖੜੇ ਨੇ, ਤੇ 1699 ਈਸਵੀ ਦੀ ਵਿਸਾਖੀ ਨੂੰ, ਜਦੋਂ ਕਿ 1469 ਤੋਂ 1699 ਤੱਕ 230 ਸਾਲ ਮੁਕੰਮਲ ਹੋ ਜਾਂਦੇ ਨੇ, ਇਹ ਉਹ ਸਮੇਂ ਜਦੋਂ ਕਿ ਉਸ ਧਰਤੀ ਦੇ ਲੋਕਾਂ ਨੂੰ ਆਪਣੀ ਜ਼ਬਾਨ, ਆਪਣਾ ਸੱਭਿਆਚਾਰ, ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਜਿਹਦੇ 'ਚ ਜਿਨ੍ਹਾਂ ਨੂੰ ਦੁਰਕਾਰਿਆ ਹੋਇਆ ਸੀ ਸਮਾਜ ਨੇ, ਜਿਨ੍ਹਾਂ ਨੂੰ ਸ਼ੂਦਰ ਬਣਾਇਆ ਸੀ, ਉਹਨਾਂ ਨੂੰ ਗੁਰੂ ਸਾਹਿਬਾਨ ਨੇ ਆਪਣੇ ਨਾਲ ਬਿਠਾਇਆ। ਤੇ ਇਹ ਮੁਕੰਮਲ ਐਕਸਪੈਰੀਮੈਂਟ ਹੁੰਦਾ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਨਿਮਾਣਿਆਂ ਨਿਤਾਣਿਆਂ ਨੂੰ, ਜਿਹੜੇ 5 ਗੁਰੂ ਦੇ ਪਿਆਰੇ ਬਣਦੇ ਨੇ, ਜਿਨ੍ਹਾਂ ਦਾ ਆਧਾਰ ਅਖੌਤੀ ਸ਼ੂਦਰ ਜ਼ਾਤਾਂ ਨਾਲ ਸੰਬੰਧਿਤ ਨੇ, ਉਹਨਾਂ ਨੂੰ ਗੁਰੂ ਆਪਣੇ ਗਲ ਨਾਲ ਲਾ ਕੇ ਫਰਮਾਉਂਦੇ ਨੇ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਉਹਨਾਂ ਨੂੰ ਫਿਰ ਬਾਦਸ਼ਾਹਤ ਦਿੱਤੀ। इन गरीब सिखन को देऊं पातशाही, ये याद रखें हमरी गुरियाई। एक कंप्लीशन है उस रेवोल्यूशन दी ਜਿਹੜੀ 1469 ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੇ ਨਾਲ ਹੁੰਦਾ। ਫਿਰ ਕਿਵੇਂ ਉਸ ਖਾਲਸੇ ਨੇ 3 ਸਦੀਆਂ 'ਚ ਪਾਵਰਫੁਲ ਰਜੀਮਸ ਦੇ ਨਾਲ ਟੱਕਰ ਲਈ, ਕਿਵੇਂ ਉਸ ਧਰਤੀ ਦੇ ਲੋਕਾਂ ਨੂੰ 1000 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਦਾ ਸਾਹ ਦਿਵਾਇਆ, ਔਰ ਕਿਵੇਂ ਅੱਜ ਚੈਲੰਜਸ ਦੇ ਬਾਵਜੂਦ ਜੇ ਅਮਰੀਕਾ, ਕੈਨੇਡਾ, ਇੰਗਲੈਂਡ ਔਰ ਆਸਟ੍ਰੇਲੀਆ, ਉਸ ਦੇ ਵਿੱਚ ਅੱਜ ਖਾਲਸੇ ਦੀ ਧਾਕ ਹੈ। ਖਾਲਸੇ ਦੇ ਇਸ ਦਿਨ ਨੂੰ ਜਿਹੜਾ ਚੈਲੰਜ ਉਸ ਅਨੰਦਪੁਰ ਦੀ ਧਰਤੀ ਤੋਂ, ਉਸ ਸ਼ਿਵਾਲਕ ਦੀਆਂ ਪਹਾੜੀਆਂ ਦੀ ਓਟ ਦੇ ਵਿੱਚ, ਔਰ ਉਸ ਕ੍ਰਾਈਟੇਰੀਅਨ ਕੁਝ ਬਦਲਿਆ ਵੀ ਨਹੀਂ ਹੈ। ਬਹੁਤ ਵਾਰ ਜਿਹੜਾ ਇਹ ਕਹਿਣਾ ਹੈ ਕਿ ਜੀ ਕੋਈ ਨਵੀਂ ਗੱਲ ਹੋਈ ਹੈ, ਗੱਲ ਦੀ ਕੰਟੀਨਿਊਟੀ ਹੈ। ਜੇ ਗੁਰੂ ਨਾਨਕ ਸਾਹਿਬ ਨੇ ਸਿੱਖ ਬਣਨ ਦੇ ਲਈ ਕ੍ਰਾਈਟੇਰੀਆ ਦਿੱਤਾ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਗਲੀ ਵਿੱਚ ਜਿਸ ਨੇ ਵੀ ਪੈਰ ਪਾਇਆ ਉਸਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਤੇ ਇਹ ਪ੍ਰੇਮ ਖੇਡ, ਇਸ਼ਕ ਦੀ ਖੇਡ ਦੀ ਪਰਖੀ ਜਿਹੜੀ ਹੈ ਗੁਰੂ ਕਲਗੀਧਰ ਪ੍ਰੀਤਮ ਉਸ ਸ਼ਿਵਾਲਕ ਦੇ ਉਸ ਓਟ 'ਚ ਕੇਸਗੜ੍ਹ ਦੀ ਪਹਾੜੀ ਤੋਂ ਕਰਦੇ ਨੇ, ਤਲਵਾਰ ਦੀ ਧਾਰ ਤੇ ਆਓ ਭਾਈ ਜੀ, ਇਸ ਧਾਰ ਦੇ ਥੱਲੇ ਜਿਹੜਾ ਆਪਣਾ ਸੀਸ ਰੱਖੋ। ਤੇ ਜਿਹੜੇ 5 ਨਿਕਲਦੇ ਨੇ ਉਹੀ ਨੇ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਇਸ ਦੇ ਉੱਤੇ ਅਮਲ ਕੀਤਾ। ਤੇ ਜੇ ਗੱਲ 5 ਦੀ ਕਰੀਏ, ਜੇ ਗੁਰੂ ਨਾਨਕ ਸਾਹਿਬ ਦੀ ਪਰਖ 'ਚ ਭਾਈ ਲਹਿਣਾ ਜੀ
ਮੁਕੰਮਲ ਉਤਰੇ ਸੀ ਤੇ ਭਾਈ ਲਹਿਣਾ ਜੀ ਨੂੰ ਆਪਣੇ ਗਲ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਨੇ ਅੰਗਦ ਬਣਾ ਦਿੱਤਾ ਸੀ ਔਰ ਫਿਰ ਉਹਨਾਂ ਦੇ ਅੱਗੇ ਆਪਣਾ ਸੀਸ ਝੁਕਾਇਆ ਸੀ, ਉਹਨਾਂ ਅੱਗੇ ਮੱਥਾ ਟੇਕਿਆ ਸੀ। ਗੁਰੂ ਅੰਗਦ ਨੇ ਜਦੋਂ ਗੁਰੂ ਅਮਰਦਾਸ ਜੀ ਮੁਕੰਮਲ ਤਨ ਮਨ ਤਨ ਸੌਂਪਣ ਵਾਲੀ ਅਵਸਥਾ ਨੂੰ ਪਹੁੰਚ ਗਏ ਤੇ ਉਹਨਾਂ ਦੇ ਅੱਗੇ ਆਪਣਾ ਸੀਸ ਨਵਾ ਕੇ ਉਹਨਾਂ ਨੂੰ ਗੁਰੂ ਥਾਪਿਆ ਸੀ। ਤੇ ਇੱਥੇ ਵੀ ਜਦੋਂ ਅਸੀਂ ਭਾਈ ਗੁਰਦਾਸ ਸਿੰਘ ਦਾ ਇਹ ਜਿਹੜਾ ਸ਼ੇਅਰ ਹੈ ਦੁਹਰਾਉਂਦੇ ਆ ਕਿ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇੱਥੇ ਵੀ ਗੁਰੂ ਨਾਨਕ ਗੁਰੂ ਚੇਲਾ ਬਣੇ ਸੀ। ਉਹੀ ਗੁਰੂ ਆਪਣੇ ਚੇਲੇ ਨੂੰ ਗੱਦੀ ਤੇ ਬਿਠਾ ਕੇ ਉਹਨਾਂ ਦੇ ਅੱਗੇ ਸੀਸ ਝੁਕਾਉਂਦੇ ਨੇ ਔਰ ਇੱਥੇ ਸਿਰਫ 1 ਤੋਂ ਗਿਣਤੀ 5 ਹੋ ਗਈ ਹੈ। ਉਹਨਾਂ 5 ਦੇ ਸਾਹਮਣੇ ਹੱਥ ਜੋੜ ਕੇ ਨਤਮਸਤਕ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗਦੇ ਨੇ ਔਰ ਉਸ ਖਾਲਸੇ ਨੂੰ ਜਿਹੜੀ ਗੁਰਤ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਾ ਜੋਤੀ ਜੋਤ ਸਮਾਨ ਤੋਂ ਪਹਿਲਾਂ ਮਿਲਦੀ ਹੈ, ਪਰ ਜਦੋਂ ਗੁਰੂ ਸਾਹਿਬ ਉਹਨਾਂ 5 ਦੇ ਸਾਹਮਣੇ ਝੁੱਕ ਕੇ ਉਹਨਾਂ ਤੋਂ ਅੰਮ੍ਰਿਤ ਮੰਗਦੇ ਨੇ ਤੇ ਗੁਰੂ ਖਾਲਸੇ ਦੀ ਗੁਰਤਾ ਜਿਹੜੀ ਹੈ ਐਸਟੈਬਲਿਸ਼ ਹੋ ਜਾਂਦੀ ਹੈ ਔਰ ਇਸੇ ਹੀ ਮਾਣ ਨਾਲ ਉਹਨਾਂ ਨੇ ਫਿਰ ਫਰਮਾਇਆ ਸੀ ਮਾਤਾ ਜੀ ਨੂੰ ਸੰਬੋਧਿਤ ਹੁੰਦੇ ਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਔਰ ਇਹਨਾਂ ਦੇ ਉੱਤੇ ਹੀ ਬਾਕੀ ਤਾਂ ਕੋਈ ਆਂਦਾ ਚਲੇ ਜਾਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਹਮੇਸ਼ਾ ਦੇ ਲਈ ਖਾਲਸੇ ਦੇ ਵਿੱਚ ਬੈਠ ਗਏ ਔਰ ਇਹ ਫਰਮਾਇਆ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਚ ਓਤ ਪ੍ਰੋਤ ਨੇ, ਇਵੇਂ ਮੈਂ ਖਾਲਸੇ ਚ ਹਾਂ। ਔਰ ਅਸੀਂ ਸਮਝਦੇ ਹਾਂ ਕਿ ਇਹ ਗੁਰੂ ਦੀ ਕਲਾ ਹੈ ਕਿ ਇਹਨਾਂ ਚੈਲੰਜਸ ਦੇ ਬਾਵਜੂਦ ਸਾਰੀਆਂ 3 ਸਦੀਆਂ ਅਸੀਂ ਵੈਲੀ ਆਫ ਡੈਥ ਚੋਂ ਨਿਕਲੇ, ਘੱਲੂਘਾਰਿਆਂ ਚੋਂ ਨਿਕਲੇ। ਅੱਜ ਵੀ ਘੱਲੂਘਾਰਿਆਂ ਦਾ ਇੱਕ ਤੋਂ ਬਾਅਦ ਇੱਕ ਵਰਤਾਰਾ ਹੋਇਆ, ਪਰ ਇਹਦੇ ਬਾਵਜੂਦ ਗੁਰੂ ਕਲਗੀਧਰ ਦੇ ਇਸ ਇਕਰਾਰਨਾਮੇ ਨੇ ਪੰਥ ਨੂੰ ਚੜ੍ਹਦੀ ਕਲਾ ਦਿੱਤੀ ਹੈ। 21ਵੀਂ ਸਦੀ 30 ਮਿਲੀਅਨ ਸਿੱਖ ਆਪਣੀ ਨੇਸ਼ਨ ਸਟੇਟ ਦੇ ਲਈ ਜੂਝ ਰਹੇ ਨੇ ਕਿਉਂਕਿ ਇਕਰਾਰਨਾਮਾ ਗੁਰੂ ਕਲਗੀਧਰ ਪਾਤਸ਼ਾਹ ਦਾ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ, ਇਹ ਮੇਰੀ ਖੇਤੀ ਹੈ ਔਰ ਜਿਵੇਂ ਖੇਤੀ ਦਾ ਰਾਖਾ ਕਦੇ ਵੀ ਉਸ ਖੇਤੀ ਨੂੰ ਉਜੜਨ ਨਹੀਂ ਦਿੰਦਾ, ਸੋ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਦਾ ਸਿਰ ਜਿਹੜਾ ਉਹਨਾਂ ਦਾ ਬਖਸ਼ਿਸ਼ ਭਰਿਆ ਹੱਥ ਹੈ ਉਹ ਹਮੇਸ਼ਾ ਹੀ ਖਾਲਸੇ ਦੇ ਸਿਰ ਤੇ ਔਰ ਇਹੀ ਖਾਲਸੇ ਦੀ ਸਰਵਾਈਵਲ ਹੈ। ਔਰ ਇੱਥੇ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਕੱਲ ਵੀ ਇਸ ਨੂੰ ਵਿਚਾਰ ਅਧੀਨ ਲਿਆਵਾਂਗੇ, ਉੱਥੇ ਅਸੀਂ ਮੌਜੂਦਾ ਦੌਰ ਦੇ ਉਹਨਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੂੰ ਵੀ ਆਪਣੀ ਯਾਦਾਂ 'ਚ ਲਿਆਈਏ ਜਿਨ੍ਹਾਂ ਨੇ ਉਸ ਖੇਡ ਨੂੰ ਸਮਝਦੇ ਆ ਜਿਹੜੀ ਪ੍ਰੇਮ ਖੇਡ ਗੁਰੂ ਨਾਨਕ ਨੇ ਜਿਹੜਾ ਕ੍ਰਾਈਟੇਰੀਆ ਰੱਖਿਆ ਸੀ, ਜਿਸ ਪ੍ਰੇਮ ਖੇਡ ਤੇ ਕਦੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਆਪਣੇ ਪਿਆਰੇ ਦੀ ਤੇਗ ਦੀ ਧਾਰ ਤੋਂ ਜਿਹੜੇ ਨੇ ਉਹ ਕੁਰਬਾਨ ਹੋਣ ਦੇ ਲਈ ਸਾਹਮਣੇ ਆਏ ਸਨ। ਇਹ 1.5 ਲੱਖ ਕੌਮ ਦੇ ਸਪੁੱਤਰ ਸਪੁੱਤਰੀਆਂ ਵੀ ਉਹੀ ਨੇ ਜਿਨ੍ਹਾਂ ਨੇ ਆਪਣੇ ਪਿਆਰੇ ਨੂੰ ਰਿਝਾਉਣ ਲਈ, ਆਪਣੇ ਪ੍ਰੀਤਮ ਨੂੰ ਰਿਝਾਉਣ ਲਈ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਕਲਗੀਧਰ ਦੇ ਚਰਨਾਂ 'ਚ ਭੇਟ ਕੀਤੇ ਨੇ ਔਰ ਗੁਰੂ ਕਲਗੀਧਰ ਦੀ ਗੋਦ ਹਾਸਲ ਕੀਤੀ ਹੈ। ਅਸੀਂ ਉਹਨਾਂ ਸਭ ਨੂੰ ਔਰ ਉਹਨਾਂ ਦਾ ਨਿਸ਼ਾਨਾ ਜਿਹਨੂੰ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਆਰਟੀਕੂਲੇਟ ਕਰਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਔਰ ਇਹੀ ਡੈਫੀਨੇਸ਼ਨ ਭਾਈ ਰਤਨ ਸਿੰਘ ਪੰਗੂ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ ਜਾਂ ਉਹਦੇ ਲਈ ਲੜ ਰਿਹਾ ਹੈ, ਬਾਗੀ ਹੈ, ਖਾਲਸਾ ਗੁਲਾਮ ਨਹੀਂ ਹੈ। ਇਹ ਢਹਿੰਦੀ ਕਲਾ, ਗੁਲਾਮੀ, ਸਿਰ ਸੁੱਟ ਕੇ ਬਹਿਣਾ, ਨਾ ਪੱਖੀ ਗੱਲਾਂ ਕਰਨੀਆਂ, ਇਹ ਕੋਈ ਖਾਲਸੇ ਦੀ ਡਿਕਸ਼ਨਰੀ ਦੇ ਸ਼ਬਦ ਨਹੀਂ ਨੇ। ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰੂ ਨੇ ਸਾਡਾ ਪਹਿਰਾਵਾ ਜੋ ਖਾਲਸਾ ਹੈ, ਜਦੋਂ ਅਸੀਂ ਬਾਣੀ ਤੇ ਬਾਣੇ ਦੀ ਗੱਲ ਕਰਦੇ ਹਾਂ, ਸਾਡੇ ਬਾਣੇ ਦੇ ਅੰਦਰ ਹੀ ਉਹ ਰੰਗ ਨੇ, ਜੇ ਨੀਲਾ ਹੈ, ਜੇ ਪੀਲਾ ਹੈ, ਜੇ ਸ਼ਸਤਰ ਨੇ, ਜੇ ਹੋਲੇ ਮਹੱਲੇ ਦੀ ਜੇ ਅਸੀਂ ਸਪਿਰਿਟ ਦੇਖੀਏ, ਸਾਡੀ ਗ੍ਰੀਟਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਜਿਉਂਦੇ ਹੀ ਫਤਿਹ 'ਚ ਹੈ। ਖਾਲਸਾ ਕਦੇ ਡਿਫੀਟ ਉਹਦੀ ਡਿਕਸ਼ਨਰੀ 'ਚ ਨਹੀਂ ਹੈ, ਉਹ ਲੜ ਰਿਹਾ ਔਰ ਉਹਨੂੰ ਇਹ ਹੈ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਸਾਡਾ ਦਾਵਾ ਪਾਤਸ਼ਾਹ ਦਾ, ਜੇ ਜਿੱਤ ਗਏ ਤਾਂ ਪਾਤਸ਼ਾਹ ਹੈ, ਜੇ ਸ਼ਹੀਦੀ ਹੋਈ ਫਿਰ ਵੀ ਪਾਤਸ਼ਾਹੀ ਹੈ, ਗੁਰੂ ਦੀ ਗੋਦ ਹੈ। ਸੋ ਇਸ ਦਿਨ ਦੇ ਮੌਕੇ ਅਸੀਂ ਵੀ
ਸਭ ਦੇ ਨਾਲ ਮੁਬਾਰਕਬਾਦ ਸ਼ੇਅਰ ਕਰਦੇ ਜੀ ਡਾਕਟਰ ਔਰ ਸਾਹਿਬ। ਬਾਕੀ ਜਿਹੜਾ ਹੈ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣੇ ਬ੍ਰੇਕ ਤੋਂ ਬਾਅਦ ਜਾਂ ਕੱਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।